ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਦੂਸਰਾ ਇਸ਼ੂ ਹੈ ਉਸ ਉੱਪਰ ਆਪਾਂ ਰਾਸੋ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1995 ਅੱਜ ਤੋਂ 25 ਸਾਲ ਪਹਿਲਾਂ ਕੈਨੇਡਾ ਦੇ ਓਨਟਾਰੀਓ ਸਟੇਟ ਦੇ ਟੋਰਾਂਟੋ ਸ਼ਹਿਰ 'ਚ ਗੁਰਦੁਆਰਾ ਡਿਕਸੀ ਗੁਰੂ ਘਰ ਜਿਹਨੂੰ ਕਹਿੰਦੇ ਨੇ, ਉਸ ਦੇ ਵਿੱਚ ਇੱਕ ਸਮਾਗਮ ਸੀ। ਅਣਖੀਲਾ ਪੰਜਾਬ ਟੀਵੀ ਰੇਡੀਓ ਜਿਹੜੇ ਕਿ ਸੁਖਵਿੰਦਰ ਸਿੰਘ ਹੰਸਰਾ ਜਿਨ੍ਹਾਂ ਨੇ ਜਿਹੜੇ ਪਾਇਨੀਅਰ ਨੇ ਇਸ ਫੀਲਡ ਦੇ ਕੈਨੇਡਾ 'ਚ ਜੀ, ਉਹਨਾਂ ਨੇ ਉਸ ਦਾ ਆਪਣੇ ਐਨੂਅਲ ਸਮਾਗਮ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਹਿਊਮਨ ਰਾਈਟਸ ਦੇ ਸ਼ਹੀਦ ਨੇ, ਹੁਣ ਤਾਂ ਉਦੋਂ ਸਭ ਤੋਂ ਵੱਡੇ ਚੈਂਪੀਅਨ ਦੇ ਤੌਰ ਤੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਬੋਲਣ ਲਈ, ਔਰ ਮੈਨੂੰ ਵੀ ਉਹਨਾਂ ਨੇ ਜਿਹੜਾ ਇਨਵਾਈਟ ਕੀਤਾ ਸੀ। ਜੀ, ਸੋ ਜ਼ਾਹਰਾ ਤੌਰ ਤੇ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਅਖੀਰਲੀ ਸਪੀਚ ਬਣੀ, ਜਿਹਨੂੰ ਅੱਜ ਵੀ ਇੰਨੇ ਸਾਲ ਬੀਤਣ ਬਾਅਦ 25 ਸਾਲ ਬੀਤਣ ਬਾਅਦ ਵੀ ਜਿਹੜਾ ਥਾਂ ਥਾਈਂ ਦੁਬਾਰਾ ਹਰ ਸਾਲ ਜਦੋਂ ਉਹਨਾਂ ਦੀ 6 ਸਤੰਬਰ ਨੂੰ ਯਾਦ ਮਨਾਈ ਜਾਂਦੀ ਹੈ ਉਹਨੂੰ ਦਿਖਾਇਆ ਜਾਂਦਾ ਹੈ। ਔਰ ਮੇਰੇ ਲਈ ਵੀ ਉਹ ਜਿੱਥੇ ਉਹਨਾਂ ਦੇ ਪਹਿਲੇ ਤੇ ਅਖੀਰਲੇ ਦੀਦਾਰ ਸੀ, ਉੱਥੇ ਉਹਨਾਂ ਦੀ ਦ੍ਰਿੜਤਾ ਔਰ ਉਹਨਾਂ ਦਾ ਇਰਾਦਾ ਔਰ ਉਹਨਾਂ ਦੀ ਜਿਹੜੀ ਜਿਸ ਢੰਗ ਨਾਲ ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਉਹ ਆਪਣੇ ਆਪ ਦੇ ਵਿੱਚ ਯੂਨੀਕ ਸੀ। ਪਰ ਮੈਂ ਅੱਜ ਜਿੱਥੇ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ, ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਜਾਂ TV 84 ਅੱਜ ਸਾਡੇ ਕੋਲ ਇੱਕ ਮੀਡੀਆ ਚੈਨਲ ਹੈ ਜਿਹਦੇ ਰਾਹੀਂ ਅਸੀਂ ਝੂਠ ਤੇ ਸੱਚ ਦਾ ਨਿਤਾਰਾ ਕਰਦੇ ਹਾਂ। ਬਿਲਕੁਲ। ਤੇ ਮੈਨੂੰ ਉਹਨਾਂ ਦੀ ਇੱਕ ਗੱਲ ਜਦੋਂ ਅੱਜ ਇਹ ਖਬਰ ਜਿਹੜੀ ਕਿ ਤੁਸੀਂ ਦੱਸਿਆ ਕਿ ਅਸੀਂ ਵਿਚਾਰ ਕਰਾਂਗੇ ਕਿ ਅੰਗਰੇਜ਼ੀ ਦੇ ਤਾਂ ਇਹ ਲਫ਼ਜ਼ ਨੇ ਸ਼ੇਮਲੈਸ, ਗਟਲੈਸ, ਟੁਥਲੈਸ, ਸਪਾਈਨਲੈਸ, ਕਿ ਬੇਸ਼ਰਮ, ਜਿਸ ਦੇ ਵਿੱਚ ਨਾ ਅੰਤੜੀਆਂ ਹੋਣ, ਨਾ ਦੰਦ ਹੋਣ, ਨਾ ਰੀੜ੍ਹ ਦੀ ਹੱਡੀ ਹੋਏ। ਪੰਜਾਬੀ 'ਚ ਵੈਸੇ ਬੜੇ ਹੋਰ ਸਟਰੋਂਗ ਲਫ਼ਜ਼ ਕਹੇ ਜਾ ਸਕਦੇ ਨੇ ਜਿਹੜੇ ਸ਼ਾਇਦ ਇਹ ਪਬਲਿਕ ਫੋਰਮ ਆਗਿਆ ਨਹੀਂ ਮੈਨੂੰ ਦਿੰਦਾ ਕਹਿਣ ਨੂੰ। ਲੇਕਿਨ ਜਿਹੜੇ ਲੋਕ ਬੇਗੈਰਤ, ਬੇਅਣਖ ਔਰ ਗੰਡੋਏ ਬਣ ਜਾਂਦੇ ਨੇ, ਮੈਂ ਜਦੋਂ ਕਿਸੇ ਨੂੰ ਕਿਹਾ ਕਿ ਜੀ ਉਹ ਗਟਲੈਸ, ਸਪਾਈਨਲੈਸ, ਟੁਥਲੈਸ ਹੈ ਤੇ ਉਹ ਅੱਗੋਂ ਕਹਿੰਦਾ ਜੀ ਫਿਰ ਤਾਂ ਗੰਡੋਆ ਹੋਇਆ, ਅਰਥਵਰਮ। ਮੈਂ ਕਿਹਾ ਹਾਂ, ਇਹ ਅਰਥਵਰਮ। ਔਰ ਇਹਨਾਂ ਦਾ ਬਿਹੇਵੀਅਰ ਜਿਹੜਾ ਅਕਾਲੀਆਂ ਦਾ, ਔਰ ਕੱਲਾ ਇਹੀ ਨਹੀਂ, ਬਾਦਲ ਅਕਾਲੀ ਦਲ ਪਿਓ ਪੁੱਤਰ ਦਾ, ਜਿਹੜੀ ਇਹਨਾਂ ਚੋਂ ਨਿਕਲੀਆਂ ਫੈਕਸ਼ਨਸ ਨੇ ਜਿਨ੍ਹਾਂ ਦੇ ਵਿੱਚ ਇਹ ਬ੍ਰਹਮਪੁਰਾ ਬ੍ਰਾਂਡ, ਟਕਸਾਲੀ ਅਕਾਲੀ ਦਲ, ਇਹ ਪਿਓ ਪੁੱਤਰ ਦੀ ਬ੍ਰਿਗੇਡ, ਢੀਂਡਸਾ ਐਂਡ ਕੰਪਨੀ, ਦਿੱਲੀ ਵਾਲਾ ਜਮੂਰਾ, ਮਨਜੀਤ ਸਿੰਘ ਜੀ ਕੇ ਜਿਹੜਾ ਇੱਥੋਂ ਜੁੱਤੀਆਂ ਖਾ ਕੇ ਗਿਆ ਯੂਬਾ ਸਿਟੀ ਤੋਂ, ਇਹ ਸਾਰਿਆਂ ਨੂੰ ਵੀ ਤੁਸੀਂ ਦੇਖੋ ਤੇ ਇਹ ਸਾਰੇ ਹੀ ਉਹ ਗੰਡੋਏ ਨੇ ਜਿਹੜੇ ਕਿ ਪੈਰਾਂ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਕੋਈ ਵਜੂਦ ਨਹੀਂ, ਔਰ ਕਿਸ ਕਿਸਮ ਦੀਆਂ ਇਹ ਲਿਲਕੜੀਆਂ ਲੈਣ ਵਾਲੇ ਨੇ, ਬੀਜੇਪੀ ਦੇ ਪੈਰਾਂ ਦੇ ਵਿੱਚ ਨੱਕ ਰਗੜਨ ਵਾਲੇ ਇਹ ਬੇਗੈਰਤ। ਅਫਸੋਸ ਹੁੰਦਾ ਹੈ ਇਹਨਾਂ ਦੇ ਸਿਰ ਤੇ ਪੱਗਾਂ ਨੇ, ਖੁੱਲੇ ਇਹਨਾਂ ਦੇ ਦਾੜੇ ਨੇ, ਗਲਾਂ 'ਚ ਕਈਆਂ ਦੇ ਗਾਤਰੇ ਭਾਵੇਂ ਰਾਤ ਨੂੰ ਕਿੱਲੀ ਤੇ ਹੀ ਟੰਗਦੇ ਹੋਣਗੇ। ਸੋ ਇਹਨਾਂ ਨੇ ਕਿਵੇਂ ਸਿੱਖ ਕੌਮ ਦੇ ਇਮੇਜ ਨੂੰ, ਸਿੱਖ ਜਿਹੜਾ ਅਣਖ ਦਾ ਪ੍ਰਤੀਕ ਹੈ, ਬਹਾਦਰੀ ਦਾ ਪ੍ਰਤੀਕ ਹੈ, ਜਿਹੜਾ ਕਿਸੇ ਦੇ ਲਈ ਖਲੋਣ ਵਾਲਾ ਹੈ, ਜਿਸ ਨੂੰ ਜਿਹੜਾ ਵਾਕ ਓਵਰ ਨਹੀਂ ਹੈ। ਪਰ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹ ਬੇਗੈਰਤੀ ਦਾ ਕਿਹੜੀਆਂ ਇਹਨਾਂ ਨੇ ਲੋਅਰ ਪਤਾਲ ਨੂੰ ਛੋਇਆ, ਮੈਂ ਜਸਵੰਤ ਸਿੰਘ ਖਾਲੜਾ ਦੀ ਪ੍ਰੈਜੈਂਟੇਸ਼ਨ ਦੀ ਗੱਲ ਕਰਾਂ। ਉਹਨਾਂ ਨੇ ਜਦੋਂ ਬਿਆਨ ਕੀਤਾ ਕਿ ਉੱਥੇ ਕਿਸ ਕਿਸਮ ਦੇ ਲੋਕ ਨੇ, ਆਪਣਿਆਂ ਦੀ ਗੱਲ ਕਰਦੇ ਆ, ਤੇ ਉਹਨਾਂ ਨੇ ਇੱਕ ਵਾਕਿਆ ਹੈ, ਉਹਨਾਂ ਦਾ ਸੋਰਸ ਕੀ ਸੀ ਮੈਂ ਬਾਅਦ ਦੇ ਵਿੱਚ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਵੀ ਨਾਦਰ ਸ਼ਾਹ ਨੇ ਜਦੋਂ ਦਿੱਲੀ ਫਤਿਹ ਕਰ ਲਈ, ਔਰ ਇਹ ਤਾਂ ਹਿਸਟੋਰੀਕਲ ਹੈ ਕਿ ਉਸ ਤੋਂ ਅਗਲੇ ਦਿਨ ਇੱਕ ਬਾਜ਼ਾਰ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਦਾ ਕਤਲ ਹੋ ਗਿਆ ਕਿਸੇ ਨੇ, ਔਰ ਲੋਕਾਂ ਨੇ, ਭੀੜ ਨੇ ਗੁੱਸੇ ਦੇ ਵਿੱਚ ਇਕੱਠੇ ਹੋ ਕੇ ਉਹਦੇ 2-4 ਸ਼ੋਲਜਰ ਮਾਰ ਦਿੱਤੇ ਕਿਉਂਕਿ ਉਹਨੇ ਫਤਿਹ ਕਰ ਲਈ ਹੋਈ ਸੀ ਦਿੱਲੀ। ਜਿਉਂ ਹੀ ਨਾਦਰ ਸ਼ਾਹ ਨੂੰ ਪਤਾ ਲੱਗਾ, ਜਿਵੇਂ ਹੁੰਦਾ ਵੀ ਉਹਨੇ ਤਲਵਾਰ ਖਿੱਚ ਲਈ ਇਸ ਤਰ੍ਹਾਂ, ਤੇ ਉਹ ਇੱਕ ਆਰਡਰ ਸੀ, ਹੁਕਮ ਸੀ ਕਿ ਬਈ ਤਹਿ ਤਹਿ ਕਰ ਦਿਓ। ਔਰ ਇੱਕ ਅੰਦਾਜ਼ੇ ਮੁਤਾਬਕ 25 ਤੋਂ 30 ਹਜ਼ਾਰ ਲੋਕ ਜਿਹੜੇ ਨੇ ਉਹ ਮੌਤ ਦੇ ਘਾਟ ਦਾ, ਫਿਰ ਸਾਰਾ ਸਵੇਰ ਤੋਂ ਸ਼ਾਮ ਤੱਕ ਘਰਾਂ, ਬਾਜ਼ਾਰਾਂ, ਜਿੱਥੇ ਜਿੱਥੇ ਵੀ ਕੋਈ ਕਰਾਊਡ ਇਕੱਠੀ ਹੋਈ, ਉਹਦੇ ਸਿਪਾਹੀ ਜਿਹੜੇ ਨੇ ਉਹਨਾਂ ਨੇ ਫਿਰ ਜਦੋਂ ਤੱਕ ਉਹਨੇ ਉਹ ਤਲਵਾਰ ਨੀਵੀਂ ਕਰਕੇ ਉਹਦਾ ਵੀ ਕਿਹਾ ਕਿ ਕਿਸੇ ਨੇ ਜਾ ਕੇ ਇੱਕ ਸ਼ੇਅਰ ਕਿਹਾ ਤੇ ਕੀਤਾ, ਅਦਰਵਾਈਜ਼ ਉਹ ਕਤਲੇਆਮ ਚੱਲਦਾ ਰਿਹਾ। ਸਾਰੀ ਦਿੱਲੀ ਜਿਹੜੀ ਹੈ ਉਹ ਲਹੂ ਦੇ ਨਾਲ ਲਾਲ ਹੋ ਗਈ।
ਉਹਦੇ ਤੋਂ ਹੀ ਨਾਦਰਸ਼ਾਹੀ ਕਤਲ ਔਰ ਨਾਦਰਸ਼ਾਹੀ ਲੁੱਟ ਇਹ ਲਫ਼ਜ਼ ਪੰਜਾਬੀ ਜ਼ੁਬਾਨ ਦੇ ਵਿੱਚ ਇਸਤੇਮਾਲ ਹੁੰਦੇ ਨੇ, ਈਰਾਨ ਤੋਂ ਆਇਆ ਸੀ ਔਰ ਜ਼ਾਲਮ ਜਿਹੜਾ ਉਹ ਉਹਨੇ ਆਪਣਾ ਕੀਤਾ ਉੱਥੇ ਪੂਰਾ। ਉਹਨੇ ਹੀ ਮੁਗਲਿਆ ਰਾਜ ਨੂੰ ਵੀ ਇੱਕ ਵਾਰੀ 1839 ਚ ਆਇਆ, ਮੁਗਲਿਆ ਰਾਜ ਦੀ ਜੜ੍ਹ ਹਿਲਾਈ, ਜਾਣ ਲੱਗੇ ਤਖਤੇ ਤਾਊਸ ਜਿਹੜਾ ਕਿ ਮੋਰ ਦੀ ਸ਼ਕਲ ਦਾ ਤਖਤ ਸੀ ਮੁਗਲ ਬਾਦਸ਼ਾਹਾਂ ਦਾ, ਤਾਊਸ ਮੋਰ ਨੂੰ ਕਹਿੰਦੇ ਨੇ ਪਰਸ਼ੀਅਨ ਚ, ਉਹ ਲੈ ਗਿਆ। ਉਹ ਅੱਜ ਵੀ ਜਿਹੜਾ ਤਹਿਰਾਨ ਦਾ ਮਿਊਜ਼ੀਅਮ ਹੈ ਉਹਦੇ ਚ ਪਿਆ ਹੋਇਆ। ਪਰ ਗੱਲ ਜਿਹੜੀ ਸਰ ਜਸਵੰਤ ਸਿੰਘ ਖਾਲੜਾ ਨੇ ਕੀਤੀ, ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਤੋਂ ਬਾਅਦ ਉਹਨੇ ਆਪਣੇ ਜਿਹੜਾ ਐਡਵਾਈਜ਼ਰ ਪ੍ਰਾਈਮ ਮਿਨਿਸਟਰ ਜਾਂ ਲੋਕਲ ਜੋ ਵੀ, ਉਹਨੂੰ ਕਿਹਾ ਕਿ ਜੀ ਦਰਬਾਰ ਲਗਾਓ। ਔਰ ਨਾਲ ਹੀ ਉਹਨੇ ਇਹ ਖਦਸ਼ਾ ਜ਼ਾਹਰ ਕੀਤਾ, ਜਿਹੜਾ ਉਹਨਾਂ ਦਾ ਦਿੱਲੀ ਦਾ ਨਾਲ ਅਸਿਸਟੈਂਟ ਜੁੜਿਆ, ਉਹਨਾਂ ਨੇ ਕਿਹਾ ਵੀ ਦਰਬਾਰ ਦੇ ਵਿੱਚ ਲੋਕ ਨਹੀਂ ਹੋਣਗੇ ਕਿ ਵੀ ਇੰਨਾ ਖੌਫ ਡਰ ਔਰ ਇਸ ਕਦਰ ਦਾ। ਤੇ ਜਿਹੜਾ ਉਹ ਦਿੱਲੀ ਵਾਲਾ ਸੀ ਐਡਵਾਈਜ਼ਰ ਬਣਿਆ ਨਵਾਂ, ਉਹਨੇ ਕਿਹਾ ਨਹੀਂ ਜਨਾਬ, ਇਹ ਸ਼ਹਿਰ ਇਸ ਕਿਸਮ ਦਾ ਹੈ, ਇਹ ਲੋਕ ਇਸ ਕਿਸਮ ਦੇ ਨੇ, ਇਹਨਾਂ ਨੂੰ ਜਿੰਨਾ ਮਾਰੋ ਉਨਾ ਹੀ ਲਿਫਦੇ ਨੇ। ਔਰ ਅਗਲੇ ਦਿਨ ਉਹੀ ਗੱਲ ਹੋਈ ਜਦੋਂ ਉਹਦਾ ਦਰਬਾਰ ਲੱਗਾ ਤੇ ਜਿਹੜੇ ਵੱਡੇ ਵੱਡੇ ਤਜ਼ਾਰਤਕਾਰ, ਵੱਡੇ ਵੱਡੇ ਸੂਬੇਦਾਰ, ਅਹਿਲਕਾਰ, ਦੂਜੇ, ਕਿਸੇ ਨੇ ਮੋਤੀਆਂ ਦਾ ਥਾਲ ਭਰਿਆ ਹੋਇਆ ਹੈ, ਕਿਸੇ ਨੇ ਅਸ਼ਰਫੀਆਂ ਦਾ ਭਰਿਆ ਹੋਇਆ ਹੈ, ਕੋਈ ਹੀਰਿਆਂ ਦਾ ਭਰਿਆ ਹੋਇਆ, ਸਭ ਤੁਰੇ ਆਉਂਦੇ ਨੇ ਔਰ ਆਪਣੇ ਨਜ਼ਰਾਨੇ ਭੇਟ ਕਰ ਰਹੇ ਨੇ। ਔਰ ਉਹਨਾਂ ਚੋਂ ਜਿਹੜੇ ਵਪਾਰੀ ਗਰੁੱਪ ਦੇ ਨੇ ਉਹ ਕਹਿ ਰਹੇ ਨੇ ਕਿ ਹਜ਼ੂਰ आज दिल्ली इस कदर लाल गुलाल है, इस कदर खूबसूरत है जैसे जनाब ने पान खा के पीक फेंकी हो। कि भी ਇਹ ਖਾਲੜਾ ਸਾਹਿਬ ਨੇ ਕਿਹਾ, ਕੋਟ ਕਰਕੇ ਉਹਨਾਂ ਨੇ ਕਿਹਾ ਜੀ ਇੱਕ ਤਾਂ ਉਹ ਬ੍ਰਾਂਡ ਸਿੱਖ ਨੇ ਜਿਹੜੇ ਇਸ ਕਦਰ ਲਿਫੇ ਹੋਏ ਨੇ, ਔਰ ਇਹ ਗੁਲਾਮੀ ਅਸੀਂ ਤੀਸਰੇ ਸੈਗਮੈਂਟ 'ਚ ਜ਼ਿਕਰ ਕਰਾਂਗੇ ਕਿਵੇਂ PDP ਦਾ ਇੱਕ ਲੀਡਰ ਜਿਹੜਾ ਫਾਊਂਡਰ ਆਪਣੇ ਆਪ ਨੂੰ ਕਹਿੰਦਾ ਹੈ, ਉਹਨੂੰ ਹੁਣ ਪਦਮ ਭੂਸ਼ਣ ਦਾ, ਹੁਣ 5 ਅਗਸਤ ਨੂੰ ਉਹਨੂੰ ਅੰਦਰ ਡੱਕਿਆ ਸੀ ਜਦੋਂ ਸਾਰੇ ਡੱਕੇ ਪਦਮ ਭੂਸ਼ਣ, ਉਹ ਕਹਿ ਰਿਹਾ ਹੁਣ ਭੁੱਲ ਜਾਓ ਕਿ ਕਸ਼ਮੀਰ ਦੇ ਵਿੱਚ ਕਦੇ ਰਾਇਸ਼ੁਮਾਰੀ ਹੋ ਸਕਦੀ, ਉਹ ਨੈਕਸਟ ਸੈਗਮੈਂਟ ਦੀ ਗੱਲ ਹੋਏਗੀ। ਲੇਕਿਨ ਸਾਡੇ 'ਚ ਵੀ ਜਦੋਂ ਅਸੀਂ ਗੁਲਾਮੀ ਦਾ ਦੇਖਦੇ ਹਾਂ, ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਜਦੋਂ 1849 ਦੇ ਵਿੱਚ ਚੇਲਿਆਂਵਾਲਾ ਦੀ ਲੜਾਈ, ਜਿਸ ਬਾਰੇ ਲਾਰਡ ਗੱਫ ਨੇ ਕਿਹਾ ਸੀ ਕਿ ਐਨਦਰ ਚੇਲਿਆਂਵਾਲਾ ਵਿਲ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਐਮਪਾਇਰ ਫਰਮ ਦਾ ਫੇਸ ਆਫ ਇੰਡੀਆ, ਕਿ ਵੀ ਜੇ ਇੱਕ ਹੋਰ ਚੇਲਿਆਂਵਾਲਾ ਹੋ ਗਿਆ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ 'ਚ ਕਿਹਾ ਸੀ ਕਿ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਇੰਨਾ ਜ਼ਿਆਦਾ ਅੰਗਰੇਜ਼ਾਂ ਦਾ ਲਾਸ। ਹਾਲਾਂ ਉਸ ਤੋਂ ਨੈਕਸਟ ਬੈਟਲ ਰਾਮਨਗਰ ਦੇ ਵਿੱਚ ਜਿਹੜਾ ਹੈ ਉਹ ਸਿੱਖਾਂ ਦੀ ਡਿਫੀਟ ਹੋਈ ਚੇਲਿਆਂਵਾਲਾ ਤੋਂ ਬਾਅਦ, ਔਰ ਪੰਜਾਬ ਜਿਹੜਾ ਉਹ ਅੰਗਰੇਜ਼ੀ ਸਲਤਨਤ ਦਾ ਹਿੱਸਾ ਬਣਿਆ। ਪਰ ਉਸ ਬਾਰੇ ਕਿਵੇਂ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਔਰ ਜਦੋਂ ਪੂਰੀ ਐਨੈਕਸੇਸ਼ਨ ਉਹਨਾਂ ਨੇ ਧੋਖੇ ਨਾਲ, ਇੱਕ ਪਾਸੇ ਉਹ ਗਾਰਡੀਅਨ ਬਣੇ ਹੋਏ ਸੀ ਦਲੀਪ ਸਿੰਘ ਦੇ, ਆਪ ਹੀ ਉਹ ਰਿਬੈਲੀਅਨ ਉਹਨਾਂ ਨੇ ਐਨਕਰੇਜ ਕੀਤਾ, ਆਪ ਹੀ ਜਿਹੜਾ ਉਹਨੂੰ ਫਿਰ ਐਨੈਕਸ ਕੀਤਾ। ਪਰ ਉਹਨਾਂ ਨੂੰ ਫਿਰ ਵੀ ਡਰ ਸੀ ਕਿ ਵੀ ਇਹ ਜਿਹੜੇ ਉਹਨਾਂ ਦੇ ਦਰਬਾਰੀ ਨੇ, ਉਹਨਾਂ ਦੇ ਵਿੱਚ ਵੱਡੇ ਵੱਡੇ ਸਰਦਾਰ ਸੀ ਜਿਹੜੇ ਉਹਨਾਂ ਦੇ, ਕਿ ਵੀ ਇਹ ਰਿਬੈਲੀਅਨ ਨਾ ਕਰਨ। ਔਰ ਉਹਨੇ ਜਿਹੜਾ ਲਾਰਡ ਡਲਹੌਜ਼ੀ ਜਿਹੜਾ ਕਨਿੰਗ ਫੌਕਸ ਦੀ ਤਰ੍ਹਾਂ ਜਿਹਨੇ ਉਹ ਸਾਰਾ ਕੀਤਾ, ਉਹਨੇ ਇੱਕ ਡਾਕੂਮੈਂਟ ਬਣਾਇਆ, ਉਹਨੇ ਇਕੱਲੇ ਇਕੱਲੇ ਨੂੰ ਸੱਦਿਆ, ਉਹਨਾਂ ਨੂੰ ਕਿਹਾ ਕਿ ਵੀ ਦੇਖੋ ਜੇ ਦਸਖਤ ਇਹਦੇ ਤੇ ਕਰੋਗੇ ਤੇ ਫਿਰ ਜਿਹੜੀਆਂ ਤੁਹਾਡੀਆਂ ਜਾਇਦਾਦਾਂ ਜਾਂ ਜੋ ਜ਼ਗੀਰਾਂ ਤੁਹਾਨੂੰ ਮਿਲੀਆਂ ਉਵੇਂ ਹੀ ਕਾਇਮ ਰਹਿਣਗੀਆਂ, ਨਹੀਂ ਤਾਂ ਆਹ ਦੇਖ ਲਓ ਫਲਾਣੇ ਨਾਲ ਕਿਵੇਂ ਹੋਇਆ। ਔਰ ਕਰਦੇ ਕਰਦੇ ਉਹਨਾਂ ਨੇ ਵਿਦਿਨ ਓਵਰਨਾਈਟ, ਵਿਦਿਨ 24 ਆਵਰਸ, ਇੱਕ ਅੱਧੇ ਨੂੰ ਛੱਡ ਕੇ ਜਿਹੜਾ ਬਾਕੀ ਸਾਰਿਆਂ ਨੇ ਜਿਹੜਾ ਉਹ ਦਸਖਤ ਕਰ ਦਿੱਤੇ। ਤਾਂ ਉਹਨਾਂ ਨੇ ਉਹ ਆਪਣੀ ਖੁਫੀਆ ਰਿਪੋਰਟਾਂ 'ਚ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇੱਕ ਜੇ ਤੁਸੀਂ ਭੇਡਾਂ ਦਾ ਇੱਜੜ, ਹਰਡ ਆਫ ਸ਼ੀਪ, ਉਹਦਾ ਸੌਦਾ ਕਰਨਾ ਹੋਏ, ਉਹਦੇ 'ਚ ਵੀ ਸ਼ਾਇਦ ਜ਼ਿਆਦਾ ਵਕਤ ਲੱਗ ਜਾਏਗਾ ਜਿਵੇਂ ਪੰਜਾਬ ਦਾ ਰਾਜ ਸਾਡੇ ਪੈਰਾਂ 'ਚ ਆਇਆ ਔਰ ਜਿਵੇਂ ਇਹਨਾਂ ਸਾਰੇ ਸ਼ੇਮਲੈਸ ਸਰਦਾਰਾਂ ਨੇ ਸਰੈਂਡਰ ਕੀਤਾ ਆਪਣੀਆਂ ਜਾਇਦਾਦਾਂ ਬਚਾਉਣ ਲਈ, ਜ਼ਗੀਰਾਂ ਬਚਾਉਣ ਲਈ। ਫਿਰ ਉਹੀ ਅਸੀਂ ਬ੍ਰਿਟਿਸ਼ ਪੀਰੀਅਡ 'ਚ ਦੇਖਦੇ ਹਾਂ, ਉਹ ਜਿਹੜੇ ਇਹਨਾਂ ਦੇ ਕੁੱਤੇ ਸੀ ਅੰਗਰੇਜ਼ਾਂ ਦੇ, ਮੁਸਲਮਾਨ ਜੇ ਸੀ ਕੋਈ ਤਾਂ ਰਾਏ ਬਹਾਦਰ ਬਣ ਗਿਆ, ਕੋਈ ਜਿਹੜਾ ਇੱਧਰ ਸੀ ਨਾ, ਜੇ ਕੋਈ ਹਿੰਦੂ ਸੀ ਤਾਂ ਰਾਏ ਬਹਾਦਰ ਬਣ ਗਿਆ, ਕੋਈ ਮੁਸਲਮਾਨ ਸੀ ਤੇ ਖਾਨ ਬਹਾਦਰ ਹੋ ਗਿਆ, ਸਿੱਖ ਸੀ ਤੇ ਸਰਦਾਰ ਬਹਾਦਰ ਹੋ ਗਿਆ, ਬਾਕੀ ਅੱਗੋਂ ਕੋਈ ਸਰ ਨਿਕਲ ਆਇਆ, ਕੋਈ
ਉਹਨਾਂ ਚੋਂ ਅੱਗੋਂ ਨਿਕਲ ਆਏ ਉਸ ਕਿਸਮ ਦੇ ਟੌਂਟ ਬਟੌਂਟ ਜ਼ਗੀਰਦਾਰ ਔਰ ਦੂਜਾ ਸਾਰਾ ਸਿਸਟਮ। ਔਰ ਅੰਗਰੇਜ਼ਾਂ ਨੇ ਕਿਸੇ ਵੀ ਗਿਵਨ ਟਾਈਮ ਚੋਂ 30-35 ਹਜ਼ਾਰ 40 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ ਭਾਰਤ ਦੇ ਵਿੱਚ 33 ਕਰੋੜ ਲੋਕਾਂ ਤੇ ਇਸ ਕਿਸਮ ਦੇ ਜਿਹੜੇ ਟੌਂਟ ਬਟੌਂਟ ਉਹਨਾਂ ਨੇ ਖੜੇ ਕੀਤੇ ਟ੍ਰੇਟਰ, ਉਹਨਾਂ ਦੇ ਰਾਹੀਂ ਉਹਨਾਂ ਨੇ ਰੂਲ ਕੀਤਾ। ਐਵੇਂ ਨਹੀਂ ਉੱਥੇ ਬੈਠੇ ਰਹੇ ਉਹ 200 ਸਾਲ ਪੂਰੇ ਭਾਰਤ 'ਚ। ਔਰ ਉਹਨਾਂ ਨੇ ਆਉਣ ਤੋਂ ਪਹਿਲਾਂ, ਕਿਉਂਕਿ ਸਮਰ ਕੈਪੀਟਲ ਉਹਨਾਂ ਦੀ ਸ਼ਿਮਲਾ ਸੀ, ਔਰ ਕਈ ਦਿਨ ਜਿਹੜੇ ਉਹਨਾਂ ਦੀਆਂ ਭੱਠੀਆਂ ਜਲਦੀਆਂ ਰਹੀਆਂ ਜਿਹਦੇ 'ਚ ਉਹਨਾਂ ਨੇ ਜੋ ਸਾਰਾ ਇਹਨਾਂ ਦੀਆਂ ਫਾਈਲਾਂ ਸੀ, ਰਿਕਾਰਡ ਸੀ, ਜੋ ਟ੍ਰੇਟਰਸ ਦੇ ਤੇ ਜੋ ਵੀ ਉਹ ਕਰਦੇ ਰਹੇ ਉਹਨਾਂ ਤੋਂ, ਉਹ ਸਾਰੇ ਉਹਨਾਂ ਨੇ ਬਰਨ ਕਰ। ਕੁਛ ਵੀ ਜੇ ਤੁਸੀਂ ਅੱਜ ਦੇਖਣਾ ਚਾਹੋ, ਇੱਥੇ ਜਿਹੜੀਆਂ ਰੂਲ ਕਰ ਰਹੇ ਬਹੁਤੇ ਘਰਾਣੇ ਨੇ ਦੋਨੋਂ ਪਾਸੇ, ਪਾਕਿਸਤਾਨ 'ਚ ਵੀ ਬੰਗਲਾਦੇਸ਼ 'ਚ ਵੀ ਉਹੀ ਹੋਣਗੇ, ਇਧਰੋਂ ਵੀ ਤੁਸੀਂ ਬਹੁਤੇ ਦੇਖੋਗੇ ਜਿਹੜੇ ਉਹੀ ਜ਼ਗੀਰਦਾਰ ਔਰ ਦੂਸਰੇ ਕਿਸਮ ਦੇ ਲੋਕ ਸੀ ਉਸ ਸਿਸਟਮ ਦੇ ਵਿੱਚ ਇੱਥੇ ਬਾਹਰ ਆਏ। ਸੋ ਇਹ ਜਿਹੜੀ ਗੁਲਾਮੀ ਹੈ, ਜਿਹੜੀ ਜਨਰੇਸ਼ਨ ਆਫਟਰ ਜਨਰੇਸ਼ਨ ਪਰਪੈਚੂਏਟ ਕੀਤੀ ਹੋਈ ਹੈ। ਜਦੋਂ ਹੁਣ ਜਿਸ ਕਦਰ ਬਾਦਲਾਂ ਨੂੰ, ਅਕਾਲੀ ਦਲ ਨੂੰ, ਰਾਦਰ ਸਿੱਖ ਕੌਮ ਨੂੰ ਹਿਊਮਿਲੇਟ ਕੀਤਾ ਬੀਜੇਪੀ ਨੇ, ਜ਼ਾਹਰ ਹੈ ਕਿ ਕਰਤਾਰਪੁਰ ਕੋਰੀਡੋਰ ਦੀ ਉਦਾਹਰਨ ਸਾਡੇ ਸਾਹਮਣੇ ਹੈ ਕਿ ਇੱਕ ਪਾਸੇ ਪਾਕਿਸਤਾਨ ਜਿਨ੍ਹਾਂ ਦੇ ਮੁਲਕ ਦੇ ਵਿੱਚ ਕਰਤਾਰਪੁਰ ਸਾਹਿਬ ਹੈ, ਉਹ ਆਊਟ ਆਫ ਦਾ ਵੇ ਜਾ ਕੇ ਕੋਲੋਂ ਪੈਸੇ ਲਾ ਕੇ ਉਹਨੂੰ ਬਣਾ ਰਹੇ ਨੇ, ਔਰ ਕਿਵੇਂ ਜਿਨ੍ਹਾਂ ਦੇ ਨਾਲ ਇਹ ਬਾਦਲ ਅਕਾਲੀ ਦਲ ਜਿਹੜਾ ਹੈ, ਭਾਈਵਾਲ ਨੇ ਦਿੱਲੀ ਦੇ ਵਿੱਚ ਜਿਨ੍ਹਾਂ ਦੇ ਨਾਲ ਹਕੂਮਤ ਬਣਾਈ, ਉਹਨਾਂ ਨੇ 10 ਮਹੀਨਿਆਂ 'ਚ ਐਸੀ ਕਿਹੜੀ ਰੁਕਾਵਟ ਖੜੀ ਨਹੀਂ ਕੀਤੀ ਜਿਹੜੀ ਉਹ ਕਰ ਸਕਦੇ ਸੀ ਕਿ ਵੀ ਇਹ ਨਾ ਬਣੇ। ਔਰ ਫਿਰ ਕਿਵੇਂ ਉਸ ਤੋਂ ਬਾਅਦ ਅੱਜ ਤੱਕ ਵੀ ਇੱਕ ਪਾਸੇ ਇਨਸਿਸਟ ਕਰਕੇ ਜੀ 5000 ਬੰਦਾ ਰੋਜ਼ ਹੋਣਾ ਜਾਣਾ ਚਾਹੀਦਾ ਹੈ, ਕਿਵੇਂ ਰਜਿਸਟ੍ਰੇਸ਼ਨ ਦੀ ਪ੍ਰੋਸੈਸ, ਪੁਲਿਸ ਵੈਰੀਫਿਕੇਸ਼ਨ, ਇਹਦੇ ਬਾਵਜੂਦ ਤੁਹਾਡੇ ਕੋਲ ਪਾਸਪੋਰਟ ਹੈ, ਕਿਵੇਂ ਉਹਨਾਂ ਦਾ ਮਾੜਾ ਵਿਹਾਰ ਔਰ ਕਿਸ ਕਿਸਮ ਦੀਆਂ ਹਰਕਤਾਂ। ਲੇਕਿਨ ਇਹਨਾਂ ਨੂੰ ਕੋਈ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ। ਔਰ ਲਾਸਟ ਉਹਨਾਂ ਨੇ ਪਹਿਲਾਂ ਹਰਿਆਣੇ ਦੀਆਂ ਅਸੈਂਬਲੀ ਚੋਣਾਂ ਵੇਲੇ ਇਹਨਾਂ ਨੂੰ ਕੱਢ ਕੇ ਬਾਹਰ ਮਾਰਿਆ, ਇੱਕ ਵੀ ਸੀਟ ਨਹੀਂ ਦਿੱਤੀ ਹੈ। ਦਿੱਲੀ ਜਿੱਥੇ ਆਲਰੇਡੀ ਉਹਨਾਂ ਦੇ ਸਿਟਿੰਗ ਐਮ, ਪਿਛਲੀਆਂ ਚੋਣਾਂ ਵੇਲੇ ਵੀ 4 ਸੀਟਾਂ ਦਿੱਲੀ ਅਸੈਂਬਲੀ ਦੀਆਂ 70 ਚੋਂ ਅਕਾਲੀਆਂ ਲਈ ਛੱਡੀਆਂ ਸੀ ਉਹਨਾਂ ਨੇ, ਲੇਕਿਨ ਇਸ ਵਾਰ ਉਹਨਾਂ ਨੇ ਇੱਕ ਵੀ ਨਹੀਂ ਦਿੱਤੀ। ਇਹ ਤਾਂ 8 ਮੰਗਦੇ ਸੀ, ਉਹਨਾਂ ਨੇ ਬਿਲਕੁਲ ਇਗਨੋਰ ਕਰਕੇ ਆਪ ਚੁੱਪ ਕਰਕੇ ਬੈਠੋ। ਇਹ ਚਰਚਾ ਹੋਈ, ਅਸੀਂ ਵੀ ਕੀਤਾ ਵੀ ਇਹਨਾਂ ਨੂੰ ਹੁਣ ਲੱਤ ਵੱਜੀ ਹੈ, ਕੀ ਹੋਏਗਾ, ਪੰਜਾਬ 'ਚ ਇਹਨਾਂ ਦੀ ਕੋਲੀਸ਼ਨ ਟੁੱਟ ਸਕਦੀ ਹੈ। ਪੰਜਾਬ 'ਚ ਵੀ ਜਿਹੜੀਆਂ ਦੂਜੀਆਂ ਧਿਰਾਂ ਵਾਲੇ ਨੇ, ਉਹ ਬ੍ਰਹਮਪੁਰਾ ਹੋਏ ਜਾਂ ਉਹ ਸੁਖਦੇਵ ਢੀਂਡਸਾ ਜਾਂ ਦੂਜੇ, ਇਹ ਵੀ ਆਪਣੇ ਜਿਹੜੀਆਂ ਨੇ ਅਚਕਨਾ ਪਾ ਕੇ ਔਰ ਦਾੜੀ ਨੂੰ ਤੇਲ ਲਾ ਕੇ ਪਹੁੰਚ ਗਏ ਉੱਥੇ। ਕੋਈ ਨੱਡੇ ਨੂੰ ਮਿਲਣ ਚਲਾ ਗਿਆ, ਬੀਜੇਪੀ ਪ੍ਰੈਜ਼ੀਡੈਂਟ ਨੂੰ, ਕੋਈ ਅਮਿਤ ਸ਼ਾਹ ਨੂੰ ਮਿਲਣ ਚਲਾ ਗਿਆ, ਕੋਈ ਦੂਜਾ। ਜੀ ਸਾਡੀਆਂ ਸੇਵਾਵਾਂ ਹਾਜ਼ਰ ਨੇ। ਉਹ ਜਿਵੇਂ ਇੱਥੇ ਮਾਨਦਲ ਦੇ ਸੁਖਦਿਆਲ ਸਿੰਘ ਆਏ ਸੀਗੇ, ਤਾਂ ਵਿਚਾਰੇ ਚੜ੍ਹਾਈ ਕਰ ਗਏ ਕੈਂਸਰ ਨਾਲ। ਉਹ ਕਹਿੰਦੇ ਜੀ ਬੇਗੈਰਤੀ, ਉਹਨਾਂ ਨੇ ਪਬਲਿਕਲੀ ਪਹਿਲੀ ਸਪੀਚ ਸਰੀ 'ਚ ਸੀ ਕੈਨੇਡਾ 'ਚ, ਮੈਂ ਵੀ ਮੌਜੂਦ ਸੀ ਉਦੋਂ, ਅਕਾਲ ਤਖਤ ਦੇ ਜਥੇਦਾਰ ਰਣਜੀਤ ਸਿੰਘ ਨੂੰ ਕੱਢਿਆ ਸੀ ਤੇ ਦੂਜਾ ਜਿਹੜਾ ਉੱਥੇ ਪੂਰਨ ਸਿੰਘ ਲਾਇਆ ਸੀ। ਉਹਨਾਂ ਨੇ ਕਿਹਾ ਵੀ ਇੰਨੀ ਬੇਗੈਰਤੀ ਹੈ ਕਿ ਇੱਕ ਜਥੇਦਾਰ ਦੀ ਪੱਗ ਲੈ ਰਹੀ ਹੈ, ਦੂਜਾ ਕੋਲ ਖਲੋਤਾ ਹੈ ਕਿ ਮੇਰੇ ਸਿਰ ਤੇ ਧਰ ਦਿਓ। ਔਰ ਮੈਂ ਇਹ ਦੇਖ ਰਿਹਾ ਕਿ ਵੀ ਅਜੇ ਉਹਨਾਂ ਨੇ ਲੱਤ ਮਾਰੀ ਨਹੀਂ ਹੈ, ਉਹ ਤਾਂ ਟੈਸਟ ਕਰ ਰਹੇ ਨੇ ਕਿ ਕਿੰਨੇ ਕੁ ਬੇਗੈਰਤ ਨੇ, ਕਿੰਨੇ ਮੋਤੀਆਂ ਦੇ ਥਾਲ ਭਰ ਕੇ ਲਿਆਉਣਗੇ। ਤੇ ਦੂਸਰੇ ਬੇਗੈਰਤ ਤਿੰਨੋਂ ਹੀ ਧੜੇ। ਔਰ ਜਿਹੜੇ ਜਿਨ੍ਹਾਂ ਲੋਕਾਂ ਨੂੰ ਕੋਈ ਢਿੰਡਸਿਆਂ 'ਚੋਂ ਕੁਝ ਲੱਭਦਾ ਹੈ, ਕੋਈ ਬ੍ਰਹਮਪੁਰਿਆਂ 'ਚੋਂ ਲੱਭਦਾ ਹੈ, ਕੋਈ ਰਵੀ ਇੰਦਰ 'ਚੋਂ ਲੱਭਦਾ ਹੈ, ਜਾਂ ਕੋਈ ਹੋਰ ਵਿੱਚੋਂ ਨਿਕਲ ਆਏਗਾ, ਉੱਥੇ ਪਹੁੰਚ ਗਏ। ਔਰ ਉਹਨਾਂ ਨੇ ਇਵਨ ਦਿੱਲੀ ਵਾਲਾ ਜੀਕੇ, ਮਨਜੀਤ ਜੀਕੇ, ਅਸੀਂ ਕਰਾਂਗੇ ਮਦਦ ਜੇ ਰੋਡੀਨ, ਉਹ ਵੀ ਜਾ ਕੇ ਉੱਥੇ ਜਿਹੜਾ ਇਹਨਾਂ ਦਾ ਇੱਥੋਂ ਜੁੱਤੀਆਂ ਖਾ ਕੇ ਗਿਆ ਹੋਇਆ ਉਹ ਵੀ। ਹੁਣ ਇਹਨਾਂ ਨੇ ਦੇਖਿਆ ਬਾਦਲਾਂ, ਦੇਖੋ ਇਹ ਜਿਹੜੇ ਲੋਕ ਗੁਲਾਮੀ ਕਬੂਲਦੇ ਨੇ ਜਾਂ ਜਿਨ੍ਹਾਂ ਨੂੰ ਬੈਂਡ ਕਰਨ ਲਈ ਕਿਹਾ ਜਾਏ ਤੇ ਉਹ ਕਰਾਉਲ ਕਰਨ ਲੱਗ ਜਾਂਦੇ ਨੇ, ਉਹ ਲੋਕ ਹੁੰਦੇ ਨੇ ਜਿਹੜੇ ਕਾਣੇ ਕੀਤੇ ਹੁੰਦੇ ਨੇ। ਜਦੋਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਔਰ ਇਹਨਾਂ ਨੇ ਤਾਂ ਕਰਪਸ਼ਨ ਦਾ ਸਿਰਾ ਲਾਇਆ ਹੋਇਆ। ਇਹਨਾਂ ਦੀਆਂ ਫਾਈਲਾਂ ਉਹ ਈਡੀ ਹੋਏ, ਇਨਕਮ ਟੈਕਸ ਹੋਏ, ਜਿੱਥੇ ਮਰਜ਼ੀ ਇਨਵੈਸਟੀਗੇਸ਼ਨ ਖੋਹ ਲੈਣਾ, ਅੰਦਰ ਵੜ ਕੇ ਕੁਝ ਨਹੀਂ ਕਰਦੇ। ਉਹ ਕਹਿੰਦੇ ਵੀ ਸਰਦਾਰ ਜੀ ਆ ਜ਼ਰਾ ਦੇਖੋ, ਤੇ ਇਹ ਆਪ ਹੀ ਪੈਰ ਫੜ ਲੈਂਦੇ ਨੇ ਕਿ ਜੀ ਨਾ 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 ਬਸ ਹਜ਼ੂਰ ਸਾਡੇ ਮਾਈ ਬਾਪ, ਹੋਰ ਬਸ ਰਹਿਮ ਕਰੋ ਸਾਡੇ ਤੇ, ਰਹਿਮ ਰਹਿਮ ਰਹਿਮ। ਉੱਥੇ ਹੀ ਜਿਹੜੀ ਹੈ ਉਹ ਰਹਿਮ ਦੀ ਅਪੀਲ ਕਰਨ ਲੱਗ ਜਾਂਦੇ ਨੇ। ਹੁਣ ਇਹ ਬਾਦਲ ਪ੍ਰੈਸ ਕਾਨਫਰੰਸ ਕਰਕੇ ਕੀ ਕਹਿ ਰਹੇ ਨੇ, ਦਿੱਲੀ ਚੋਣਾਂ 2020, ਭਾਰਤੀ ਜਨਤਾ ਪਾਰਟੀ ਜਿੱਥੇ ਡਿਊਟੀ ਲਾਏਗੀ ਉੱਥੇ ਪ੍ਰਚਾਰ ਕਰਾਂਗੇ। ਹੁਣ ਇਹ ਸੁਖਬੀਰ ਬਾਦਲ ਦਾ ਜੱਫੀ ਵੀ ਪਾ ਰਿਹਾ ਨਾਡੇ ਨੂੰ। ਉਹ ਕਹਿ ਰਹੇ ਸਾਡੀ ਥੋੜੇ ਜਿਹਾ ਨਾ ਮਿਸ ਕਮਿਊਨੀਕੇਸ਼ਨ ਹੋ ਗਈ ਸੀ, ਬਾਕੀ ਸਭ ਠੀਕ ਠਾਕ ਹੈ।
ਅਸੀਂ ਗੱਠਜੋੜ ਨਹੀਂ ਤੋੜਿਆ ਸੀ, ਅਸੀਂ ਸਿਰਫ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ। ਅਸੀਂ ਕੋਈ ਗੱਠਜੋੜ ਥੋੜੀ ਤੋੜਿਆ, ਇਹ ਤਾਂ ਬਸ ਇਹੀ ਕਿਹਾ ਸੀ ਵੀ ਅਸੀਂ ਚੋਣਾਂ ਨਹੀਂ ਲੜਨੀਆਂ। ਅਸੀਂ ਸੀਏ ਦੇ ਹੱਕ ਵਿੱਚ ਹੈ, ਕਿਉਂਕਿ ਇਸ ਕਾਨੂੰਨ ਨਾਲ ਸਾਡੇ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਉਜੜ ਕੇ ਆਏ ਹਜ਼ਾਰਾਂ ਸਿੱਖਾਂ ਨੂੰ ਫਾਇਦਾ ਹੋਇਆ। ਇਹ ਪ੍ਰੈਸ ਕਾਨਫਰੰਸ ਕਹਿ ਰਿਹਾ। ਵੈਸੇ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਹੱਕ 'ਚੋਂ, ਤੁਸੀਂ ਵੋਟ ਪਾਰਲੀਮੈਂਟ 'ਚ ਵੀ, ਰਾਜ ਸਭਾ 'ਚ ਵੀ ਹੱਕ 'ਚ ਪਾਈ, ਪਰ ਤੁਸੀਂ ਇਹਨਾਂ ਤੋਂ ਤੋੜਨ ਤੋਂ, ਇਹਨਾਂ ਨੇ ਜਦੋਂ ਤੁਹਾਨੂੰ ਲੱਤ ਮਾਰੀ, ਤੁਸੀਂ ਇਹ ਕਿਹਾ ਸੀ ਜੀ ਸਾਡਾ ਇਸ ਲਈ ਨਹੀਂ ਸਮਝੌਤਾ ਹੋਇਆ ਕਿਉਂਕਿ ਅਸੀਂ ਸੀਏ ਦੇ ਮਾਮਲੇ 'ਚ ਇਹਨਾਂ ਦੇ ਹੱਕ 'ਚ ਨਹੀਂ ਖਲੋਤੇ, ਕਿਉਂਕਿ ਅਸੀਂ ਕਿਹਾ ਵੀ ਮੁਸਲਮਾਨਾਂ ਨੂੰ ਵੀ ਐਡ ਕਰੋ। ਹੁਣ ਤੁਸੀਂ ਦੇਖੋ ਵੀ ਝੂਠ ਇੱਕ ਤਾਂ ਹੁੰਦਾ ਵੀ ਝੂਠ ਬੋਲਣਾ, ਇੱਕ ਹੁੰਦਾ ਝੂਠ ਦਾ ਫੜਿਆ। ਇਹਨੂੰ ਹੁਣ ਤੁਸੀਂ ਕੀ ਕਹੋਗੇ? ਫਿਰ ਉਹ ਕਹਿ ਰਿਹਾ ਕਿ ਵੀ ਸੁਖਬੀਰ ਨੇ ਐਲਾਨ ਕੀਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰੇਗਾ ਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਲੋੜ ਮੁਤਾਬਕ ਜਿਹੜੀ ਹੈ ਪੂਰੀ ਕੈਨਵੈਸਿੰਗ ਵੀ ਕਰੇਗੀ। ਫਿਰ ਉਹ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸਿਆਸੀ ਨਹੀਂ ਬਲਕਿ ਜਜ਼ਬਾਤੀ ਹੈ, ਦੇਸ਼ ਪੰਜਾਬ ਤੇ ਵਿਕਾਸ ਲਈ ਹੈ। ਕੁਝ ਕਮਿਊਨੀਕੇਸ਼ਨ ਦਾ ਗੈਪ ਸੀ ਜੋ ਚਰਚਾ ਕਰਕੇ ਪੂਰਾ ਕਰ ਲਿਆ ਗਿਆ, ਗੱਲਬਾਤ ਹੋ ਗਈ ਔਰ ਉਹਨਾਂ ਨੂੰ ਅਸੀਂ ਕਹਿ ਦਿੱਤਾ ਹੈ ਕਿ ਵੀ ਅਸੀਂ ਉਸੇ ਤਨਖਾਹ ਤੇ ਕੰਮ ਕਰਦੇ ਰਹਾਂਗੇ, ਨੌਕਰ ਮਾਲਕ ਵਾਲੀ ਗੱਲ। ਔਰ ਬਾਕੀ ਕਹਿੰਦੇ ਵੀ ਸਾਡਾ ਇਹ ਕੋਈ ਇਕੱਲਾ ਸਿਆਸੀ ਥੋੜੀ ਹੈ, ਅਸੀਂ ਇਮੋਸ਼ਨਲੀ ਪਤੀ ਪਤਨੀ ਨੇ, ਪਤਨੀ ਹੁਣ ਤਲਾਕ ਦੇਣ ਲਈ ਫਾਈਲ ਕਰਤੀ ਸੀ ਅਰਜੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਅਰਜੀ ਵਾਪਸ ਲੈਂਦੇ ਹਾਂ, ਪਰ ਉਹ ਤਾਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਤੁਹਾਨੂੰ ਤਾਂ ਮੰਨਿਆ ਹੀ ਨਹੀਂ ਹੋਇਆ। ਹੁਣ ਤੁਸੀਂ ਕਹੀ ਜਾਓ ਵੀ ਅਸੀਂ ਪਤਨੀ ਹੈ, ਹੁਣ ਇਹ ਪਤਾ ਨਹੀਂ ਕੀ ਹੈ। ਲੇਕਿਨ ਹੁਣ ਇਸ ਸਾਰੇ ਤੋਂ ਤੁਸੀਂ ਕੀ ਕਹਿ ਸਕਦੇ? ਜਦੋਂ ਤੁਸੀਂ ਬੀਤੇ ਦੇ ਗਦਾਰਾਂ ਵੱਲ, ਅਸੀਂ ਤਾਂ ਰਾਏ ਬਹਾਦਰਾਂ ਤੇ ਸਰਦਾਰ ਬਹਾਦਰਾਂ ਤੇ ਖਾਨ ਬਹਾਦਰਾਂ ਦੀ ਗੱਲ ਕਰਦੇ ਹਾਂ, ਇਹ ਕਿਸ ਹੱਦ ਤੱਕ ਇਹਨਾਂ ਨੂੰ ਕਈ ਵਾਰ ਜਿਵੇਂ ਪੰਜਾਬੀ ਚ ਕਹਿੰਦੇ ਸੀ ਨਾ ਵੀ ਤੈਨੂੰ ਤਾਂ ਧਰਤੀ ਵੀ ਵੇਲ ਨਹੀਂ ਦਿੰਦੀ, ਨੇ ਤਾਂ ਡੁੱਬ ਕੇ ਮਰ ਜਾ। ਇਹ ਬਹੁਤ ਵਾਰੀ ਤਾਂ ਐ ਕਰਦੇ ਸੀ ਕਿ ਨੱਕ ਡੋਵੇਂ, ਉਹ ਕਹਿੰਦਾ ਵੀ ਡੁੱਬ ਕੇ ਮਰ ਜਾ। ਔਰ ਇਸੇ ਬਾਰੇ, ਇਸ ਨਸਲ ਬਾਰੇ ਹੀ ਜਿਹੜਾ ਉਹ ਪਿਆਰਾ ਸਿੰਘ ਨਿਰਛਲ ਨੇ ਇਹ ਗੱਲ ਕਹੀ ਸੀ ਕਿ ਇੱਕ ਨਹੀਂ, ਦੋ ਨਹੀਂ, 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਕਿਉਂਕਿ ਡੋਗਰਾ ਟ੍ਰੇਟਰ ਦਾ ਜਿਹੜਾ ਉਹ ਸਿਨੋਨਿਮਸ ਹੈ। ਇਹ ਡੋਗਰੇ ਸਨ ਲਾਹੌਰ ਦਰਬਾਰ ਦੇ ਵਿੱਚ, ਜੰਮੂ ਦੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਹੜੇ ਅੰਗਰੇਜ਼ਾਂ ਦੇ ਨਾਲ ਰਲੇ, ਉਹਨਾਂ ਨੇ ਰਾਜ ਨਾਲ ਆਪਣੇ ਉਸ ਲਾਹੌਰ ਦਰਬਾਰ ਨਾਲ ਗੱਦਾਰੀ ਕੀਤੀ ਔਰ ਨਤੀਜਾ ਜਿਹੜਾ ਹੈ ਉਹ ਉਸੇ ਦੇ ਇਨਾਮ ਵਜੋਂ ਜੰਮੂ ਕਸ਼ਮੀਰ ਜਿਹੜਾ ਹੈ ਉਹ ਗੁਲਾਬ ਸਿੰਘ ਨੂੰ ਦਿੱਤਾ ਸੀ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਇਹ ਡੋਗਰਿਆਂ ਦਾ ਪੂਰਾ ਬ੍ਰਿਗੇਡ ਬਾਦਲਾਂ ਤੋਂ ਲੈ ਕੇ ਔਰ ਜਿਹੜੇ ਦੂਜੇ ਵੀ ਨੇ ਨਾਲ ਇਹਨਾਂ ਦੇ ਇਲਕ, ਉਹ ਬ੍ਰਹਮਪੁਰੇ, ਉਹ ਢੀਂਡਸੇ, ਕੱਲ ਨੂੰ ਕੋਈ ਉਹ ਜੀਕੇ, ਕੋਈ ਪੀਕੇ ਨਿਕਲ ਆਏ ਕੱਲ ਨੂੰ, ਇਹ ਸਾਰੇ ਹੀ ਜਿਹੜੇ ਨੇ ਇਸ ਕਲਾਸ ਦੇ ਵਿੱਚ ਨੇ ਔਰ ਸ਼ਰਮ ਤੋਂ ਬਿਨਾਂ ਔਰ ਕੀ ਕਹਿ ਸਕਦੇ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਡੋਗਰਿਆਂ ਬਾਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਲਈ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।